18 ਸਤੰਬਰ ਸੰਨ 2019 ਗੁਰਪ੍ਰੀਤ ਸਿੰਘ ਤੁਹਾਡੇ ਲਈ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਟੋਰੀ ਪਾਰਟੀ ਦੀ ਲੀਡ ਵਿੱਚ ਹਲਕਾ ਵਾਧਾ। ਟੋਰੀ ਪਾਰਟੀ 'ਤੇ ਲੱਗਾ ਝੂਠੀ ਖਬਰ ਉਡਾਉਣ ਦਾ ਦੋਸ਼। ਟੋਰੀ ਪਾਰਟੀ ਵੱਲੋਂ ਇੱਕ ਉੱਘੇ ਕਮੇਡੀਅਨ ਵੱਲੋਂ ਦਿੱਤੇ ਗਏ ਸਮਰਥਨ ਬਾਰੇ ਝੂਠਾ ਦਾਅਵਾ। ਹੁਣ ਖਬਰਾਂ ਦਾ ਵਿਸਥਾਰ। ਕੈਨੇਡਾ ਦੇ ਵਿਰੋਧੀ ਧਿਰ ਟੋਰੀ ਪਾਰਟੀ ਦੀ ਲੋਕਪ੍ਰਿਅਤਾ ਵਿੱਚ ਹਲਕਾ ਵਾਧਾ ਹੋਇਆ ਹੈ। ਇੱਕ ਨਵੇਂ ਸਰਵੇਖਣ ਅਨੁਸਾਰ ਟੋਰੀ ਪਾਰਟੀ ਇਸ ਸਮੇਂ ਸੱਤਾਧਾਰੀ ਲਿਬਰਲ ਪਾਰਟੀ ਦੇ ਮੁਕਾਬਲੇ ਥੋੜ੍ਹੇ ਅੰਕਾਂ ਨਾਲ ਅੱਗੇ ਚੱਲ ਰਹੀ ਹੈ। ਟੋਰੀ ਪਾਰਟੀ ਨੂੰ ਇਸ ਸਮੇਂ 34.4%, ਜਦੋਂ ਕਿ ਲਿਬਰਲ ਪਾਰਟੀ ਨੂੰ 34.1% ਲੋਕਾਂ ਦੀ ਹਮਾਇਤ ਪ੍ਰਾਪਤ ਹੈ। ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਫਰਕ ਬਹੁਤਾ ਨਹੀਂ, ਪਰੰਤੂ ਫਿਰ ਵੀ ਪਿਛਲੇ ਕੁਝ ਦਿਨਾਂ ਦੌਰਾਨ ਟੋਰੀ ਪਾਰਟੀ ਦੀ ਲੀਡ ਵਿੱਚ ਹਲਕਾ ਵਾਧਾ ਹੋਇਆ ਹੈ, ਜਿਹੜਾ ਲਿਬਰਲ ਪਾਰਟੀ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਦੋਨੇ ਪਾਰਟੀਆਂ ਇਸ ਸਮੇਂ ਨਾਲੋਂ ਨਾਲ ਚੱਲ ਰਹੀਆਂ ਨੇ। CBC ਵੱਲੋਂ ਕੀਤੇ ਗਏ ਸਰਵੇਖਣ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਅਸਲ ਦੀ ਪੂਰੀ ਸੰਭਾਵਨਾ ਹੈ ਕਿ ਆਉਂਦੀ ਚੋਣ ਦੇ ਵਿੱਚ ਲਿਬਰਲ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤ ਸਕਦੀ ਹੈ। 67% ਦੀ ਸੰਭਾਵਨਾ ਹੈ ਕਿ ਲਿਬਰਲ ਪਾਰਟੀ ਸਭ ਤੋਂ ਵੱਧ ਸੀਟਾਂ ਹਾਸਲ ਕਰੇਗੀ ਅਤੇ ਲਿਬਰਲ ਪਾਰਟੀ ਓਨਟਾਰੀਓ, ਕੁਬੈਕ ਅਤੇ ਐਟਲਾਂਟਿਕ ਸੂਬਿਆਂ ਦੇ ਵਿੱਚ ਵੱਧ ਸੀਟਾਂ ਹਾਸਲ ਕਰੇਗੀ। ਇਸ ਦੇ ਉਲਟ ਟੋਰੀ ਪਾਰਟੀਆਂ ਨੂੰ ਐਲਬਰਟਾ, ਸੈਸਕਾਚੁਏਨ ਅਤੇ ਮੈਨੀਟੋਬਾ ਤੋਂ ਵੱਧ ਸੀਟਾਂ ਮਿਲਣ ਦੀ ਸੰਭਾਵਨਾ ਹੈ। ਟੋਰੀ ਪਾਰਟੀ ਦੇ ਟਰੂਡੋ ਬਾਰੇ ਝੂਠੀ ਖਬਰ ਉਡਾਉਣ ਦੇ ਦੋਸ਼ ਲੱਗ ਰਹੇ ਨੇ। ਟੋਰੀ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਦੇ ਕਮਿਊਨੀਕੇਸ਼ਨ ਡਾਇਰੈਕਟਰ ਬਰੌਕ ਹੈਰਿਸਨ ਨੇ ਦਾਅਵਾ ਕੀਤਾ ਸੀ ਕਿ RCMP ਨੇ ਟਰੂਡੋ ਦੇ ਖਿਲਾਫ SNC ਲਾਵਲਿਨ ਮਾਮਲੇ ਵਿੱਚ ਜਾਂਚ ਆਰੰਭ ਦਿੱਤੀ ਹੈ। SNC ਲਾਵਲਿਨ ਵਿਵਾਦਗ੍ਰਸਤ ਕੰਪਨੀ ਹੈ। ਉਸ ਉੱਪਰ ਭ੍ਰਸ਼ਟਾਚਾਰ ਦੇ ਦੋਸ਼ ਨੇ। ਇਹ ਕੰਪਨੀ ਜਾਂਚ ਦਾ ਸਾਹਮਣਾ ਕਰ ਰਹੀ ਹੈ। ਟਰੂਡੋ ਦੇ ਦੋਸ਼ ਲੱਗੇ ਸਨ ਕਿ ਇਸ ਕੰਪਨੀ ਦੇ ਹਿੱਤਾਂ ਦੀ ਪੂਰਤੀ ਕਰਦਿਆਂ ਉਹਨਾਂ ਨੇ ਆਪਣੀ ਪਿਛਲੀ ਨਿਆਂ ਮੰਤਰੀ ਜੋਡੀ ਵਿਲਸਨ ਰਿਬੋਲਡ ਦੀ ਬਲੀ ਦੇ ਦਿੱਤੀ ਸੀ, ਜਿਸ ਕਾਰਨ ਉਹਨਾਂ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ। ਅਤੇ RCMP ਨੇ ਪਿੱਛੇ ਜੇ ਜੋਡੀ ਵਿਲਸਨ ਤੋਂ ਪੁੱਛਗਿੱਛ ਵੀ ਕੀਤੀ ਸੀ, ਜਿਸ ਤੋਂ ਇਹ ਅਟਕਲ ਪਿੱਛੋਂ ਲਾਇਆ ਜਾ ਰਿਹਾ ਸੀਗਾ ਕਿ ਆਉਂਦੇ ਦਿਨਾਂ ਦੇ ਵਿੱਚ ਲਿਬਰਲ ਸਰਕਾਰ ਵੀ ਜਾਂਚ ਘੇਰੇ ਵਿੱਚ ਆ ਸਕਦੀ ਹੈ। RCMP ਵਾਲੇ ਇੱਕ ਅਧਿਕਾਰੀ ਨੂੰ ਹਾਲ ਹੀ ਵਿੱਚ ਚਾਰਜ ਕੀਤਾ ਗਿਆ ਹੈ। ਉਹ RCMP ਦੇ ਇੰਟੈਲੀਜੈਂਸ ਵਿੰਗ ਦਾ ਅਧਿਕਾਰੀ ਹੈ। ਉਸ ਉੱਪਰ ਜਾਸੂਸੀ ਦੇ ਦੋਸ਼ ਨੇ। ਇਸ ਸੰਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਸੱਦੀ ਗਈ ਸੀ, ਜਿੱਥੇ ਸਵਾਲ ਜਵਾਬ ਦੌਰਾਨ RCMP ਨੇ SNC ਲਾਵਲੀ ਬਾਰੇ ਕੁਝ ਵੀ ਖੁੱਲ੍ਹ ਕੇ ਨਹੀਂ ਸੀ ਕਿਹਾ, ਪਰੰਤੂ ਇਸ ਦਾ ਇਹ ਅਰਥ ਕੱਢ ਲਿਆ ਗਿਆ ਸੀ ਕਿ ਟਰੂਡੋ ਦੇ ਖਿਲਾਫ ਹੀ ਹੁਣ SNC ਮਾਮਲੇ ਵਿੱਚ ਜਾਂਚ ਹੋਵੇਗੀ। ਅਤੇ ਇਸ ਗੱਲ ਦੀ ਪੁਖਤਾਈ ਦੀ ਪੁਸ਼ਟੀ ਕੀਤਿਆਂ ਬਿਨਾਂ ਹੀ ਟੋਰੀ ਪਾਰਟੀ ਵਾਲਿਆਂ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਘੁਮਾ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਟਰੂਡੋ ਵੀ ਜਾਂਚ ਘੇਰੇ ਵਿੱਚ ਆ ਗਏ ਨੇ। ਇੱਥੋਂ ਤੱਕ ਕਿ ਐਂਡਰਿਊ ਸ਼ੀਅਰ ਨੇ ਵਿਨਿਪੈਗ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਵੀ ਇਸ ਗੱਲ ਨੂੰ ਦੁਹਰਾਇਆ ਸੀ, ਜਿਸ ਤੋਂ ਪਿੱਛੋਂ ਵਾਦ-ਵਿਵਾਦ ਛਿੜ ਪਿਆ ਸੀ ਅਤੇ ਇਹ ਪਤਾ ਲੱਗਣ 'ਤੇ ਕਿ ਖਬਰ ਝੂਠੀ ਹੈ ਅਤੇ RCMP ਵੱਲੋਂ ਖੰਡਨ ਕੀਤੇ ਜਾਣ ਤੋਂ ਪਿੱਛੋਂ ਇਸ ਬਿਆਨ ਨੂੰ ਵਾਪਸ ਲੈ ਲਿਆ ਗਿਆ ਹੈ। ਟੋਰੀ ਪਾਰਟੀ ਵੱਲੋਂ ਇਹ ਝੂਠਾ ਦਾਅਵਾ ਕੀਤਾ ਗਿਆ ਹੈ ਕਿ ਉੱਘੇ ਕਮੇਡੀਅਨ ਰਿਕ ਮਰਕਰ ਉਹਨਾਂ ਦੀ ਹਿਮਾਇਤ ਕਰ ਰਹੇ ਨੇ। ਰਿਕ ਮਰਕਰ ਬਾਰੇ ਇੱਕ ਝੂਠਾ ਮੇਮੇ ਤਿਆਰ ਕੀਤਾ ਗਿਆ, ਜਿਹੜਾ ਸੋਸ਼ਲ ਮੀਡੀਆ 'ਤੇ ਘੁਮਾ ਦਿੱਤਾ ਗਿਆ। ਇਸ ਵਿੱਚ ਰਿਕ ਮਰਕਰ ਨੂੰ ਇਹ ਕਹਿੰਦਿਆਂ ਪੜ੍ਹਿਆ ਜਾ ਸਕਦਾ ਹੈ ਕਿ ਟੋਰੀ ਪਾਰਟੀ ਨੂੰ ਵੋਟ ਪਾਓ ਅਤੇ ਰਿਕ ਮਰਕਰ ਵੱਲੋਂ ਇਸ ਦਾ ਖੰਡਨ ਕੀਤੇ ਜਾਣ ਤੋਂ ਪਿੱਛੋਂ ਟੋਰੀ ਪਾਰਟੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਮੇਮੇ ਨੂੰ ਹਟਾ ਲਿਆ ਗਿਆ ਹੈ। ਇਹ ਮੇਮੇ ਬਰਨਬੀ ਨਾਰਥ ਸੀਮੋਰ ਹਲਕੇ ਦੀ ਟੋਰੀ ਪਾਰਟੀ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਸੀ। ਕੈਨੇਡੀਅਨ ਲੇਬਰ ਕਾਂਗਰਸ ਦੇ ਉਪ ਪ੍ਰਧਾਨ ਨੇ ਮੰਗ ਕੀਤੀ ਹੈ ਕਿ ਸੀਰੀਆ ਦੇ ਉੱਪਰ ਲੱਗੀਆਂ ਬੰਦਸ਼ਾਂ ਵਾਪਸ ਲਈਆਂ ਜਾਣ। ਡੋਨਲਡ ਲੈਫਲਿਓਰ ਕੈਨੇਡੀਅਨ ਲੇਬਰ ਕਾਂਗਰਸ ਦੇ ਮੀਤ ਪ੍ਰਧਾਨ ਨੇ। ਉਹ ਪਿੱਛੇ ਜੇ ਸੀਰੀਆ ਗਏ ਹੋਏ ਸਨ, ਜਿੱਥੇ ਟ੍ਰੇਡ ਯੂਨੀਅਨ ਵਾਲਿਆਂ ਦੀ ਕਾਨਫਰੰਸ ਚੱਲ ਰਹੀ ਸੀ। ਉੱਥੇ ਉਹਨਾਂ ਨੇ ਇਹ ਬਿਆਨ ਦਾਗ ਦਿੱਤਾ ਕਿ ਸੀਰੀਆ ਉੱਪਰ ਲੱਗੀਆਂ ਬੰਦਸ਼ਾਂ ਚੁੱਕ ਲਈਆਂ ਜਾਣ। ਕੈਨੇਡਾ ਅਤੇ ਸੰਯੁਕਤ ਰਾਸ਼ਟਰ ਨੇ ਬੰਦਸ਼ਾਂ ਲਾਈਆਂ ਹੋਈਆਂ ਨੇ। ਸੀਰੀਆ ਵਿੱਚ ਇਸ ਸਮੇਂ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਬਿਆਨ ਨੂੰ ਲੈ ਕੇ ਕੈਨੇਡੀਅਨ ਲੇਬਰ ਕਾਂਗਰਸ ਵਿਵਾਦਾਂ ਵਿੱਚ ਘਿਰ ਗਈ ਅਤੇ ਉਸ ਦੀ ਕਮਿਊਨੀਕੇਸ਼ਨ ਡਾਇਰੈਕਟਰ ਜੌਇਫ ਡੌਫ ਨੇ ਇਹ ਬਿਆਨ ਦਿੱਤਾ ਹੈ ਕਿ ਲੈਫਲਰ ਵੱਲੋਂ ਦਿੱਤੀ ਗਈ ਰਾਏ ਉਸ ਦੀ ਨਿੱਜੀ ਰਾਏ ਹੋ ਸਕਦੀ ਹੈ ਅਤੇ ਇਸ ਨਾਲ ਕੈਨੇਡੀਅਨ ਲੇਬਰ ਕਾਂਗਰਸ ਨਾਲ ਕੋਈ ਵਾਸਤਾ ਨਹੀਂ ਹੈ। ਉਹਨਾਂ ਦਾ ਇਹ ਵੀ ਕਹਿਣਾ ਕਿ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਲੈਫਲਰ ਸੀਰੀਆ ਗਏ ਹੋਏ ਨੇ ਅਤੇ ਉੱਥੇ ਟ੍ਰੇਡ ਯੂਨੀਅਨ ਦੀ ਕਾਨਫਰੰਸ ਵਿੱਚ ਸ਼ਿਰਕਤ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਪੱਧਰ 'ਤੇ ਵੀ ਕੈਨੇਡੀਅਨ ਲਿਬਰਲ ਕਾਂਗਰਸ ਦੀ ਪ੍ਰਤੀਨਿਧਤਾ ਨਹੀਂ ਸੀ ਕੀਤੀ ਅਤੇ ਸੀਰੀਅਨ ਸਰਕਾਰ ਵੱਲੋਂ ਰੱਖੇ ਗਏ ਇਸ ਟ੍ਰੇਡ ਕਾਨਫਰੰਸ ਦੇ ਨਾਲ ਟ੍ਰੇਡ ਯੂਨੀਅਨ ਕਾਨਫਰੰਸ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਹੈ। ਐਲਬਰਟਾ ਦੇ 2 ਚੋਟੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉੱਥੋਂ ਦੀ ਟੋਰੀ ਸਰਕਾਰ ਵੱਲੋਂ ਤੇਲ ਪ੍ਰਦੂਸ਼ਣ ਦੀ ਰੋਕਥਾਮ ਦੇ ਲਈ ਨਿਗਰਾਨੀ ਕਰਨ ਵਾਲੀਆਂ ਮੋਨੀਟਰਿੰਗ ਬਾਡੀਜ਼ ਵਿੱਚ ਕਟੌਤੀਆਂ ਚਿੰਤਾ ਦਾ ਵਿਸ਼ਾ ਹੈ। ਤੇਲ ਪ੍ਰਦੂਸ਼ਣ ਦੀ ਰੋਕਥਾਮ ਦੇ ਲਈ ਨਿਗਰਾਨੀ ਵਾਸਤੇ ਕੁਝ ਕਮੇਟੀਆਂ ਬਣੀਆਂ ਹੋਈਆਂ ਨੇ ਅਤੇ ਪ੍ਰੋਗਰਾਮ ਉਸਾਰੇ ਗਏ ਨੇ।
ਇਹਨਾਂ ਪ੍ਰੋਗਰਾਮਾਂ ਵਿੱਚ ਟੋਰੀ ਸਰਕਾਰ ਵੱਲੋਂ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਇਹਨਾਂ ਪ੍ਰੋਗਰਾਮਾਂ ਦੇ ਸੁਧਾਰ ਦੇ ਨਾਂ 'ਤੇ ਉਹਨਾਂ ਨੂੰ ਖੁੰਡਾ ਕੀਤਾ ਜਾ ਰਿਹਾ ਹੈ, ਜਿਸ ਦਾ ਮਨੁੱਖਤਾ 'ਤੇ ਵਾਤਾਵਰਣ 'ਤੇ ਭੈੜਾ ਅਸਰ ਪਵੇਗਾ। ਇਸ ਗੱਲ ਨੂੰ ਲੈ ਕੇ ਦੋ ਵਿਗਿਆਨੀਆਂ ਨੇ ਆਪਣੀ ਚਿੰਤਾ ਪ੍ਰਗਟਾਈ ਹੈ। ਟੋਰਾਂਟੋ ਵਿੱਚ ਵਾਪਰੇ ਗੋਲੀकांड 'ਚ 2 ਵਿਅਕਤੀ ਜ਼ਖਮੀ ਹੋਏ ਨੇ। ਇਹ ਵਾਰਦਾਤ ਜੇਨ ਸਟਰੀਟ ਅਤੇ ਯਾਰਕ ਵੁੱਡਸ ਗੇਟ ਲਾਗੇ ਵਾਪਰੀ ਹੈ। ਸਿੱਟੇ ਵਜੋਂ 2 ਵਿਅਕਤੀ ਫੱਟੜ ਹੋਏ ਨੇ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਖਤਰੇ ਵਿੱਚ ਹੈ। ਅਤੇ ਪਿਛਲੇ ਕੁਝ ਦਿਨਾਂ ਦੌਰਾਨ ਟੋਰਾਂਟੋ ਵਿੱਚ ਦਿਨੋਂ ਦਿਨ ਵੱਧ ਰਹੀਆਂ ਗੋਲੀ ਚੱਲਣ ਦੀਆਂ ਵਾਰਦਾਤਾਂ ਨੂੰ ਲੈ ਕੇ ਫੈਡਰਲ ਪਾਰਟੀਆਂ ਵੀ ਚਿੰਤਾ ਵਿੱਚ ਨੇ ਅਤੇ ਲੋਕ ਉਹਨਾਂ ਨੂੰ ਵੀ ਸਵਾਲ ਕਰਦੇ ਨੇ ਅਤੇ ਮਾਮਲਾ ਸਿਆਸਤ ਦੇ ਇਸ ਦੰਗਲ ਦੇ ਵਿੱਚ ਪੂਰੀ ਤਰ੍ਹਾਂ ਗਰਮਾ ਗਿਆ ਹੈ। ਟੋਰਾਂਟੋ ਦੇ ਸਕਾਰਬਰੋ ਇਲਾਕੇ ਵਿੱਚ ਇੱਕ 50 ਸਾਲਾ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ ਹੋਈ ਹੈ। ਉਕਤ ਵਿਅਕਤੀ ਸੜਕ ਪਾਰ ਕਰ ਰਿਹਾ ਸੀ ਜਦੋਂ ਗੱਡੀ ਨੇ ਉਸ ਨੂੰ ਪਟਕਾ ਮਾਰਿਆ। ਦੱਸਿਆ ਜਾਂਦਾ ਹੈ ਕਿ ਉਸ ਨੂੰ ਬੇਹੱਦ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਸੀ, ਜਿੱਥੇ ਪਹੁੰਚ ਕੇ ਉਸਨੇ ਦਮ ਤੋੜ ਦਿੱਤਾ। ਗੱਡੀ ਚਾਲਕ ਮੌਕੇ 'ਤੇ ਹਾਜ਼ਰ ਰਿਹਾ ਤੇ ਉਸਨੇ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਹੈ। ਮਾਮਲੇ ਦੀ ਪੜਤਾਲ ਜਾਰੀ ਹੈ। ਨਿਊ ਬ੍ਰੰਸਵਿਕ ਦੇ ਵਿੱਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ 4 ਅਧਿਕਾਰੀਆਂ ਨੇ ਫੈਡਰਲ ਸਰਕਾਰ ਨੂੰ ਅਦਾਲਤ ਵਿੱਚ ਖਿੱਚਣ ਦੀ ਤਿਆਰੀ ਕਰ ਲਈ ਹੈ। 2014 ਦੇ ਵਿੱਚ ਨਿਊ ਬ੍ਰੰਸਵਿਕ ਦੇ ਮੌਂਕਟਾਊਨ ਇਲਾਕੇ ਵਿੱਚ ਵਾਪਰੇ ਗੋਲੀकांड 'ਚ 3 ਪੁਲਿਸ ਵਾਲੇ ਮਾਰੇ ਗਏ ਸਨ, ਜਦੋਂ ਕਿ 20 ਹੋਰ ਜ਼ਖਮੀ ਹੋਏ ਸਨ। ਅਦਾਲਤ ਨੇ ਇਹ ਕਿਹਾ ਸੀ ਕਿ ਪੁਲਿਸ ਕੋਲ ਪੂਰਾ ਸਾਜ਼ੋ ਸਮਾਨ ਨਹੀਂ ਸੀ, ਜਿਸ ਕਾਰਨ ਇਹ ਵਾਰਦਾਤ ਨਹੀਂ ਸੀ ਟਲ ਸਕੀ ਅਤੇ ਜੇ ਸਾਜ਼ੋ ਸਮਾਨ ਪੂਰਾ ਹੁੰਦਾ ਤਾਂ ਸ਼ਾਇਦ ਅਜਿਹਾ ਕੁਝ ਨਾ ਵਾਪਰਦਾ। ਇਸ ਗੱਲ ਨੂੰ ਲੈ ਕੇ RCMP ਦੇ ਅਧਿਕਾਰੀ ਮਾਨਸਿਕ ਤੌਰ 'ਤੇ ਕਾਫੀ ਪਰੇਸ਼ਾਨ ਚੱਲ ਰਹੇ ਨੇ ਅਤੇ ਸਾਜ਼ੋ ਸਮਾਨ ਦੀ ਘਾਟ ਹੋਣ ਕਰਕੇ ਉਹ ਫੈਡਰਲ ਸਰਕਾਰ ਨੂੰ ਕਸੂਰਵਾਰ ਮੰਨਦੇ ਨੇ ਅਤੇ ਉਹਨਾਂ ਨੇ ਹੁਣ ਫੈਡਰਲ ਸਰਕਾਰ ਦੇ ਖਿਲਾਫ ਹਰਜਾਨੇ ਦਾ ਵੱਡਾ ਮੁਕੱਦਮਾ ਦਾਇਰ ਕਰਨ ਦੀ ਤਿਆਰੀ ਕਰ ਲਈ ਹੈ। ਮੌਂਟਰੀਆਲ ਦੇ ਵਿੱਚ ਸਮੀਰ ਜ਼ੁਬੈਰੀ ਨੂੰ ਫੈਡਰਲ ਲਿਬਰਲ ਪਾਰਟੀ ਨੇ ਆਪਣਾ ਉਮੀਦਵਾਰ ਨਾਮਜ਼ਦ ਕਰ ਦਿੱਤਾ ਹੈ। ਉਹ ਪੀਅਰ ਫੌਂਡਸ ਡੋਲਰਡ ਇਲਾਕੇ ਤੋਂ ਚੋਣ ਲੜੇਗਾ ਅਤੇ ਉਹ ਇੱਕ ਮੁਸਲਿਮ ਕਾਰਕੁਨ ਹੈ, ਜਿਹੜਾ ਮੁਸਲਮਾਨਾਂ ਦੇ ਖਿਲਾਫ ਵੱਧ ਰਹੇ ਨਸਲਵਾਦ ਬਾਰੇ ਲੋਕਾਂ ਨੂੰ ਲਗਾਤਾਰ ਜਾਗਰੂਕ ਕਰਦਾ ਹੈ ਤੇ ਇਸ ਦਾ ਵਿਰੋਧ ਕਰਦਾ ਹੈ ਅਤੇ ਲਿਬਰਲ ਪਾਰਟੀ ਨੇ ਉਸ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ, ਜਿਸ ਤੋਂ ਪਿੱਛੋਂ ਟੋਰੀ ਪਾਰਟੀ ਵਾਲਿਆਂ ਨੇ ਜ਼ੁਬੈਰੀ 'ਤੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਉਹ ਯਹੂਦੀਆਂ ਦੇ ਖਿਲਾਫ ਹੈ। ਮੌਂਟਰੀਆਲ ਦੇ ਵਿੱਚ 18 ਸਾਲਾ ਵਿਦਿਆਰਥੀਆਂ ਨੇ ਇੱਕ ਅਜਿਹੀ ਮੁਹਿੰਮ ਚਲਾਈ ਹੈ, ਜਿਸ ਦੇ ਤਹਿਤ ਵਿਦਿਆਰਥੀਆਂ ਤੋਂ ਇਹ ਪ੍ਰਣ ਲਿਆ ਜਾ ਰਿਹਾ ਹੈ ਕਿ ਜਦੋਂ ਤੱਕ ਕੈਨੇਡਾ ਸਰਕਾਰ ਵਾਤਾਵਰਣ ਦੇ ਸੁਧਾਰ ਦੀ ਗਾਰੰਟੀ ਨਹੀਂ ਦਿੰਦੀ, ਉਹ ਬੱਚੇ ਨਹੀਂ ਜੰਮਣਗੇ। ਇਸ ਸੰਬੰਧ ਵਿੱਚ ਬਕਾਇਦਾ ਇੱਕ 18 ਸਾਲਾ ਲੜਕੀ ਐਮਾ ਲਿਮ ਨੇ ਸ਼ਪਥ ਪੱਤਰ ਤਿਆਰ ਕੀਤਾ ਹੈ, ਜਿਸ ਉੱਪਰ 300 ਦੇ ਕਰੀਬ ਵਿਦਿਆਰਥੀ ਦਸਤਖਤ ਕਰ ਚੁੱਕੇ ਨੇ। ਨੋ ਫਿਊਚਰ ਨੋ ਚਿਲਡਰਨ ਨਾਂ ਦੀ ਇਸ ਮੁਹਿੰਮ ਤਹਿਤ ਲੋਕਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਪਹਿਲਾਂ ਇਸ ਗੱਲ ਦਾ ਭਰੋਸਾ ਦੇਵੇ ਕਿ ਆਉਂਦੇ ਵਕਤ ਦੇ ਵਿੱਚ ਵਾਤਾਵਰਣ ਲਈ ਵੱਡੇ ਸੁਧਾਰ ਕੀਤੇ ਜਾਣਗੇ ਤਾਂ ਜੋ ਬੱਚਿਆਂ ਦੇ ਭਵਿੱਖ ਮਹਿਫੂਜ਼ ਰਹਿ ਸਕਣ। ਜੇਕਰ ਅਜਿਹਾ ਭਰੋਸਾ ਨਹੀਂ ਦਿੱਤਾ ਜਾ ਰਿਹਾ ਤਾਂ ਬੱਚੇ ਜੰਮਣ ਦਾ ਸਵਾਲ ਨਹੀਂ ਪੈਦਾ ਹੁੰਦਾ। ਕੈਲਗਰੀ ਦੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ। ਜਨਵਰੀ ਤੋਂ ਲੈ ਕੇ ਅਗਸਤ ਮਹੀਨੇ ਤੱਕ ਕੈਲਗਰੀ ਵਿੱਚ 2863 ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਨੇ। ਇਹਨਾਂ ਵਾਰਦਾਤਾਂ ਵਿੱਚ ਲੋਕਾਂ ਵੱਲੋਂ ਘਰਾਂ 'ਚ ਸੰਨ ਲਾ ਕੇ ਸਮਾਨ ਲੁੱਟਿਆ ਜਾਂਦਾ ਹੈ ਅਤੇ ਇਸ ਗੱਲ ਨੂੰ ਲੈ ਕੇ ਪੁਲਿਸ ਚਿੰਤਤ ਹੈ। ਮਾਊਂਟ ਪਲੇਜ਼ੈਂਟ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਦੱਸਿਆ ਗਿਆ ਹੈ ਅਤੇ ਇਸ ਇਲਾਕੇ ਦੇ ਲੋਕਾਂ ਨੇ ਆਪਣੇ ਤੌਰ 'ਤੇ ਕਈ ਤਰ੍ਹਾਂ ਦੇ ਇੰਤਜ਼ਾਮਾਤ ਕਰਨੇ ਸ਼ੁਰੂ ਕਰ ਦਿੱਤੇ ਨੇ। ਐਲਬਰਟਾ ਦੇ ਸਿਹਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਦੂਰ ਦਰਾਡੇ ਇਲਾਕਿਆਂ ਦੇ ਵਿੱਚ 30 ਨਵੀਆਂ ਨਰਸਾਂ ਨਿਯੁਕਤ ਕੀਤੀਆਂ ਜਾਣਗੀਆਂ। ਟਾਇਲਰ ਸ਼ੈਂਡਰੋ ਦਾ ਕਹਿਣਾ ਹੈ ਕਿ ਇਹ ਨਰਸਾਂ ਫੈਮਿਲੀ ਡਾਕਟਰਾਂ ਦੀਆਂ ਥਾਵਾਂ ਲੈਣਗੀਆਂ ਅਤੇ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਇਹਨਾਂ ਨਰਸਾਂ ਦੀ ਨਫਰੀ ਵਧਾਈ ਜਾ ਰਹੀ ਹੈ ਅਤੇ $3 ਮਿਲੀਅਨ ਖਰਚ ਕਰਕੇ ਇਹਨਾਂ ਨਰਸਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਇਸ ਸਮੇਂ ਐਲਬਰਟਾ ਦੇ ਵਿੱਚ 600 ਨਰਸਾਂ ਨੇ ਅਤੇ ਅਨੇਕਾਂ ਇਲਾਕਿਆਂ ਵਿੱਚ ਫੈਮਿਲੀ ਡਾਕਟਰਾਂ ਦੀ ਘਾਟ ਹੈ, ਜਿਸ ਨੂੰ ਪੂਰਾ ਕਰਨ ਦੀ ਖਾਤਰ ਹੁਣ ਨਰਸਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ। ਸਰੀ ਦੀ ਪੁਲਿਸ ਨੇ ਬਕਾਇਦਾ ਭਿਆਕਰ ਡਰਾਈਵਰਾਂ ਦੇ ਖਿਲਾਫ ਆਪਣੀ ਮੁਹਿੰਮ ਵਿੱਢੀ ਹੋਈ ਹੈ ਅਤੇ ਹੁਣ ਪੁਲਿਸ ਵੱਲੋਂ ਪਾਰਟੀ ਬੱਸਾਂ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਅਕਸਰ ਪਾਰਟੀ ਬੱਸਾਂ ਦੇ ਵਿੱਚ ਘੱਟ ਉਮਰ ਦੇ ਬੱਚਿਆਂ ਨੂੰ ਚਾੜ ਕੇ ਉਹਨਾਂ ਨੂੰ ਸ਼ਰਾਬਾਂ ਪਿਆਈਆਂ ਜਾਂਦੀਆਂ ਨੇ। ਪੁਲਿਸ ਨੇ ਇਸ ਰੁਝਾਨ ਦੀ ਰੋਕਥਾਮ ਦੇ ਲਈ ਆਪਣੀ ਮੁਹਿੰਮ ਆਰੰਭ ਦਿੱਤੀ ਹੈ। ਇਸ ਮੁਹਿੰਮ ਤਹਿਤ ਇੱਕ ਪਾਰਟੀ ਬੱਸ ਨੂੰ ਪਿੱਛੇ ਜਿਹੇ ਰੋਕਿਆ ਗਿਆ, ਜਿਸ ਵਿੱਚ ਸਵਾਰ 40 ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ। ਇਹਨਾਂ ਨੌਜਵਾਨਾਂ ਦੀ ਉਮਰ 15 ਤੋਂ ਲੈ ਕੇ 18 ਸਾਲ ਸੀ ਅਤੇ ਕਾਨੂੰਨੀ ਤੌਰ 'ਤੇ ਉਹਨਾਂ ਨੂੰ ਸ਼ਰਾਬ ਪਿਆਉਣ ਦੀ ਆਗਿਆ ਨਹੀਂ ਸੀ। ਬਾਵਜੂਦ ਇਸਦੇ ਇਸ ਪਾਰਟੀ ਬੱਸ ਦੇ ਵਿੱਚ ਸ਼ਰਾਬ ਖੁੱਲ੍ਹੀ ਵਰਤਾਈ ਜਾ ਰਹੀ ਸੀ ਅਤੇ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਅਤੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਪਾਰਟੀ ਬੱਸਾਂ ਦੇ ਵਿੱਚ ਬੱਚਿਆਂ ਨੂੰ ਚਾੜ ਕੇ ਸ਼ਰਾਬਾਂ ਪਿਆਉਣ ਦੇ ਰੁਝਾਨ ਤੋਂ ਸੁਚੇਤ ਰਹਿਣ। ਪੁਲਿਸ ਨੇ ਸਰੀ ਵਿੱਚ ਇੱਕ ਵਿਅਕਤੀ ਦੀ ਹਿਰਾਸਤ ਵਿੱਚ ਰੱਖੇ ਜਾਣ ਤੋਂ ਪਿੱਛੋਂ ਹੋਈ ਮੌਤ ਮਾਮਲੇ 'ਚ ਪੜਤਾਲ ਆਰੰਭ ਦਿੱਤੀ ਹੈ। ਬਾਕਾਇਦਾ ਪੁਲਿਸ ਦੇ ਇੱਕ ਇੰਡੀਪੈਂਡੈਂਟ ਵਿੰਗ ਨੇ ਇਸ ਦੀ ਪੜਤਾਲ ਆਰੰਭ ਦਿੱਤੀ ਹੈ। ਚੇਤੇ ਰਹੇ ਸ਼ਨੀਚਰਵਾਰ ਨੂੰ 152 ਸਟਰੀਟ ਤੇ 56 ਐਵਨਿਊ ਲਾਗੇ ਇੱਕ ਰਾਹਗੀਰ ਨੂੰ ਗੱਡੀ ਨੇ ਪਟਕਾ ਮਾਰਿਆ ਸੀ, ਜਿਸ ਤੋਂ ਪਿੱਛੋਂ ਉਸ ਦੀ ਮੌਤ ਹੋ ਗਈ ਸੀ।
ਪਤਾ ਲੱਗਾ ਹੈ ਕਿ ਉਕਤ ਵਿਅਕਤੀ ਨੂੰ ਕੁਝ ਸਮਾਂ ਪਹਿਲਾਂ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਉਹ ਛੁੱਟ ਕੇ ਆ ਰਿਹਾ ਸੀ ਜਦੋਂ ਇਹ ਘਟਨਾ ਵਾਪਰ ਗਈ। ਇਸ ਪੂਰੇ ਮਾਮਲੇ ਦੀ ਪੜਤਾਲ ਹੁਣ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਕਰੇਗਾ। ਉਕਤ ਮਹਿਕਮਾ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰੇਗਾ ਕਿ ਇਸ ਪੂਰੀ ਗੱਲ ਲਈ ਪੁਲਿਸ ਕਿੱਥੋਂ ਤੱਕ ਜ਼ਿੰਮੇਵਾਰ ਸੀ। ਇਹ ਮਹਿਕਮਾ ਉਹਨਾਂ ਮੌਤਾਂ ਦੀਆਂ ਜਾਂਚਾਂ ਵਾਸਤੇ ਨਿਯੁਕਤ ਕੀਤਾ ਗਿਆ ਹੈ ਜਿਹੜੀਆਂ ਪੁਲਿਸ ਹਿਰਾਸਤ ਵਿੱਚ ਹੁੰਦੀਆਂ ਨੇ ਜਾਂ ਪੁਲਿਸ ਦੇ ਕਾਰਨ ਹੁੰਦੀਆਂ ਨੇ, ਅਤੇ ਇਹ ਮਹਿਕਮਾ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਕਤ ਵਿਅਕਤੀ ਨੂੰ ਹਿਰਾਸਤ ਵਿੱਚ ਰੱਖਿਆ ਕਿਉਂ ਗਿਆ ਸੀ ਅਤੇ ਛੱਡਿਆ ਕਿਉਂ ਗਿਆ, ਅਤੇ ਹਿਰਾਸਤ ਵਿੱਚੋਂ ਛੱਡੇ ਜਾਣ ਤੋਂ ਪਹਿਲਾਂ ਕਿਹਨਾਂ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਸੀ ਤਾਂ ਜੋ ਉਸ ਦੀ ਮੌਤ ਟਲ ਸਕਦੀ। ਬੋਰਡਿੰਗ ਸਕੂਲਾਂ ਵਿੱਚ ਪੜ੍ਹਨ ਵਾਲੇ ਮੂਲ ਵਾਸੀ ਵਿਦਿਆਰਥੀਆਂ ਵੱਲੋਂ ਹੁਣ ਫੈਡਰਲ ਸਰਕਾਰ ਨੂੰ ਅਦਾਲਤ ਵਿੱਚ ਖਿੱਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵੀਂ ਚੁਣੀ ਜਾਣ ਵਾਲੀ ਸਰਕਾਰ ਨੂੰ ਇਸ ਸੰਬੰਧ ਵਿੱਚ ਹਰਜਾਨੇ ਦੇ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 1950 ਤੋਂ ਲੈ ਕੇ 80ਵੀਂ ਦੇ ਵਿਚਾਲੇ ਮੂਲ ਵਾਸੀ ਬੱਚਿਆਂ ਨੂੰ ਬੋਰਡਿੰਗ ਸਕੂਲਾਂ ਵਿੱਚ ਭੇਜਿਆ ਜਾਂਦਾ ਸੀ, ਜਿੱਥੇ ਉਹ ਦਿਨੇ ਸਕੂਲ ਵਿੱਚ ਪੜ੍ਹਦੇ ਸਨ ਅਤੇ ਸ਼ਾਮ ਨੂੰ ਘਰਾਂ ਵਿੱਚ ਪਰਤ ਆਉਂਦੇ ਸਨ। ਇਹ ਰੈਜ਼ੀਡੈਂਸ਼ੀਅਲ ਸਕੂਲਾਂ ਨਾਲੋਂ ਵੱਖਰੇ ਸਨ, ਪਰੰਤੂ ਇਹਨਾਂ ਸਕੂਲਾਂ ਵਿੱਚ ਵੀ ਮੂਲ ਵਾਸੀਆਂ ਨੂੰ ਮਾਂ ਬੋਲੀ 'ਚ ਗੱਲ ਕਰਨ ਦੀ ਆਗਿਆ ਨਹੀਂ ਸੀ ਅਤੇ ਨਾ ਹੀ ਆਪਣੇ ਰੂਹਾਨੀ ਵਿਸ਼ਵਾਸਾਂ ਨੂੰ ਮੰਨਣ ਦੀ ਆਗਿਆ ਸੀ, ਜਿਸ ਕਾਰਨ ਮੂਲ ਵਾਸੀ ਬੱਚਿਆਂ ਦਾ ਨਸਲ ਘਾਤ ਹੋਇਆ ਸੀ। ਅਤੇ ਇਹਨਾਂ ਮੂਲ ਵਾਸੀ ਬੱਚਿਆਂ ਨੇ ਹੁਣ ਫੈਡਰਲ ਸਰਕਾਰ ਨੂੰ ਅਦਾਲਤ ਵਿੱਚ ਖਿੱਚਣ ਦੀ ਤਿਆਰੀ ਕਰ ਲਈ ਹੈ। ਭਾਵੇਂ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਪੜ੍ਹਨ ਵਾਲੇ ਮੂਲ ਵਾਸੀਆਂ ਨੂੰ ਹਰਜਾਨੇ ਮਿਲ ਚੁੱਕੇ ਨੇ, ਪਰ ਇਹਨਾਂ ਨੂੰ ਅਜੇ ਤੱਕ ਕੋਈ ਹਰਜਾਨਾ ਨਹੀਂ ਮਿਲਿਆ। ਤਾਂ ਇਹਨਾਂ ਮੂਲ ਵਾਸੀਆਂ ਵੱਲੋਂ ਹੁਣ ਵੱਡਾ ਮੁਕੱਦਮਾ ਦਾਇਰ ਕਰਨ ਦੀ ਤਿਆਰੀ ਕਰ ਲਈ ਗਈ ਹੈ। ਦੱਸਿਆ ਜਾਂਦਾ ਹੈ ਕਿ ਇਹਨਾਂ ਬੋਰਡਿੰਗ ਸਕੂਲਾਂ ਕਾਰਨ 30,000 ਤੋਂ ਲੈ ਕੇ 35,000 ਮੂਲ ਵਾਸੀ ਬੱਚੇ ਪ੍ਰਭਾਵਿਤ ਹੋਏ ਸਨ। ਜ਼ਿਲ੍ਹਾ ਵਿਭਾਗ ਦੇ ਬੋਰਡ ਆਫ ਐਜੂਕੇਸ਼ਨ ਨੇ ਸਤਰੰਗੇ ਚੁਰਾਹੇ ਦੇ ਹੱਕ ਵਿੱਚ ਆਪਣਾ ਵੋਟ ਦੇ ਦਿੱਤਾ ਹੈ। ਲੰਮੀ ਬਹਿਸ ਤੋਂ ਪਿੱਛੋਂ 4-3 ਦੇ ਫਰਕ ਨਾਲ ਇਹ ਮਤਾ ਪਾਸ ਕਰ ਲਿਆ ਗਿਆ ਹੈ, ਯਾਨੀ 4 ਇਸ ਦੇ ਹੱਕ ਵਿੱਚ ਸਨ ਅਤੇ 3 ਇਸ ਦੇ ਵਿਰੋਧ ਵਿੱਚ। ਚੇਤੇ ਰਹੇ, ਜ਼ਿਲ੍ਹਾ ਵਿਭਾਗ ਦੀ ਸਿਟੀ ਕੌਂਸਲ ਸਤਰੰਗੇ ਚੁਰਾਹੇ ਲਈ ਤਿਆਰ ਨਹੀਂ ਸੀ। ਉਹਨਾਂ ਦਾ ਕਹਿਣਾ ਕਿ ਸਤਰੰਗੇ ਚੁਰਾਹੇ ਦੇ ਨਾਲ ਖਾਹ-ਮਖਾਹ ਲੋਕਾਂ 'ਚ ਵੰਡੀਆਂ ਪੈਦਾ ਹੁੰਦੀਆਂ ਨੇ। ਸਤਰੰਗੇ ਚੁਰਾਹੇ ਸਮਲਿੰਗੀਆਂ ਨੂੰ ਸਮਰਪਿਤ ਹੁੰਦੇ ਨੇ ਅਤੇ ਜ਼ਿਲ੍ਹਾ ਵਿਭਾਗ ਦੀ ਸਿਟੀ ਕੌਂਸਲ ਇਸ ਦੇ ਖਿਲਾਫ ਸੀ, ਪਰੰਤੂ ਬੋਰਡ ਆਫ ਐਜੂਕੇਸ਼ਨ ਵਿੱਚ ਲੰਮੀ ਬਹਿਸ ਤੋਂ ਪਿੱਛੋਂ ਇਹ ਮਤਾ ਪਾਸ ਕਰ ਲਿਆ ਗਿਆ ਹੈ। ਹੁਣ $367 ਖਰਚ ਕੇ ਇਹ ਸਤਰੰਗਾ ਚੁਰਾਹਾ ਉਸਾਰਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਅਪਡੇਟਸ। ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਹੁਣ ਭਲਕੇ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।